मैं सरदार कमाल तो तुसीं देख रहे हो सरदार कमाल ऑफिशियल चैनल। एक बड़ी खुशी की गल है कि साडे थिएटर के फनकार हिंदुस्तान चढ़ते पंजाब दी फिल्मां ते काम कर रहे सन ते हुण इत्थे साडे पंजाब च लहंदे पंजाब च भी पंजाबी फिल्मां दा आगाज़ हो गया और खुशी की गल है कि इत्थे भी थिएटर के फनकार ही सिलेक्ट हो रहे हैं और चुने जा रहे हैं। खुशी की गल है कि तुहाडे दिलों की धड़कन तुहाडे दिलों ते राज करने वाला दित्तू दित्तू तुहाडा दित्तू साडा गुलफाम फिल्म हीरो आ रहे हैं। उन्होंने पूछने हैं कि किवें आ रहे हो। अस्सलाम वालेकुम जी गुलफाम साहब जी बिस्मिल्लाह वालेकुम सलाम सरदार साहब। अच्छा जी इश्क मर जाने जी बॉस फिल्म च तुसी हीरो आ रहे हो। जी बॉस ये पहली फिल्म तुहाडी? जी मेरी हीरो एज ए हीरो पहली फिल्म है ਤੇ ਮੈਂ ਸਾਰੀਆਂ ਗੱਲਾਂ ਕਰਨ ਤੋਂ ਪਹਿਲੇ ਸਰਦਾਰ ਸਾਹਿਬ ਤੁਹਾਡੇ ਕੋਲੋਂ ਦੁਆ ਦਾ ਤਲਬਗਾਰ ਹਾਂ ਕਿਉਂਕਿ ਪਾਕਿਸਤਾਨ ਜਿਹੜੇ ਸਟੇਜ ਦੇ ਫਨਕਾਰ ਨੇ ਮੇਰੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਫਿਲਮਾਂ ਸਰਦਾਰ ਸਾਹਿਬ ਨੇ ਕੀਤੀਆਂ ਨੇ ਪਾਕਿਸਤਾਨ ਦੀ ਔਰ ਹਿੱਟ ਫਿਲਮਾਂ ਕੀਤੀਆਂ ਨੇ। ਮੈਂ ਤੁਹਾਨੂੰ ਬਸ ਕਰ ਤੂੰ ਮੈਂ ਆਪਣੀ ਪੱਗ ਤੁਹਾਡੇ ਸਿਰ ਤੇ ਰੱਖ ਸਰਦਾਰ ਸਾਹਿਬ ਨੇ ਚੂੜੀਆਂ ਫਿਲਮ ਹੀ ਐਸੀ ਕੀਤੀ ਹੈ ਕਿ ਮਾਸ਼ਾਅੱਲਾ परफेक्ट फिल्म सी। और सरदार साहब तुहाडे कोलों दुआ बहुत ही जरूरी है, आवाम दी व्यूअरशिप दी दुआ साडे नाल है ही है। जी मेरी तुहाडे बड़ियां दुआवां अल्लाह पंजतन पाक तुहानूं कामयाब करे बल्कि तुहानूं ने ਜਿਹੜਾ ਵੀ ਜਿੱਥੇ ਜਿੱਥੇ ਕੰਮ ਕਰਦਾ ਪਿਆ ਉਹਨੂੰ ਕਾਮਯਾਬ ਕਰੇ। ਸਿਰਫ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਜਿਹੜਾ ਬੰਦਾ ਸਾਡੇ ਇਥੋਂ ਚੜ੍ਹਦੇ ਪੰਜਾਬ ਦੀ ਫਿਲਮ 'ਚ ਕੰਮ ਕਰਕੇ ਆਉਂਦਾ ਉਹ ਆ ਕੇ ਥੀਏਟਰ ਦਾ ਕੰਮ ਛੱਡ ਦਿੰਦਾ ਹੈ ਤੇ ਕਿਧਰੇ ਖੁਦਾ ਨਾ ਖਾਸਤਾ ਤੁਸੀਂ ਵੀ ਤਾਂ ਨਹੀਂ ਸਾਡੇ ਹੱਥੋਂ ਨਿਕਲ ਜਾਓਗੇ। ਨਹੀਂ ਸਰ ਇੰਜ ਤਾਂ ਨਹੀਂ ਹੁੰਦਾ। ਮੈਂ ਤਾਂ ਇਹ ਕਹਾਂਗਾ ਜਿਹੜੇ ਛੱਡ ਰਹੇ ਨੇ ਉਹਨਾਂ ਨੂੰ ਵੀ ਕਹਾਂਗਾ ਕਿ ਆਪਣਾ ਕੰਮ ਨਹੀਂ ਛੱਡੀਦਾ ਹੁੰਦਾ ਜੀ। ਤੇ ਫਿਲਮ ਟੀਵੀ ਤੁਹਾਨੂੰ ਅਸੀਂ ਕੀ ਦੱਸ ਸਕਦੇ ਹਾਂ, ਆਵਾਮ ਨੂੰ ਇਹ ਦੱਸ ਸਕਦੇ ਹਾਂ ਜੀ ਕੰਮ ਜਿਹੜਾ ਫਿਲਮ ਟੀਵੀ ਸਟੇਜ ਬਾਹਰ ਦਾ ਹੋਵੇ ਅੰਦਰ ਦਾ ਹੋਵੇ ਇੰਡੀਆ ਦਾ ਹੋਵੇ ਜਾਂ ਜਿੱਥੋਂ ਦਾ ਵੀ ਹੋਵੇ ਕੰਮ ਕਰਦਿਆਂ ਰਹਿਣਾ ਚਾਹੀਦਾ। ਤੇ ਸਾਡੀ ਬੇਸ ਸਟੇਜ ਹੈ ਤੇ ਉਹਨੂੰ ਅਗਰ ਅਸੀਂ ਛੱਡ ਦਿਆਂਗੇ ਤਾਂ ਫਿਰ ਮਜ਼ਾ ਨਹੀਂ ਆਏਗਾ ਜ਼ਿੰਦਗੀ ਦਾ। ਸਟੇਜ ਮਸਤ। ਦੇਖੋ ਤੁਸੀਂ ਥੀਏਟਰ ਦੇ ਬੰਦੇ ਹੋ, ਥੀਏਟਰ ਤੁਸੀਂ ਅਵਾਮੀ ਥੀਏਟਰ ਵੀ ਕੀਤਾ ਜਿਹੜਾ ਸੱਚੀ ਮੁੱਚੀ ਮੇਲੇ ਠੇਲੇ ਹੁੰਦੇ ਸਨ, ਠੀਕ ਹੈ ਤੁਸੀਂ ਉਹ ਵੀ ਕੀਤਾ, ਤੁਸੀਂ ਇਹ ਥੀਏਟਰ ਵੀ ਕਰ ਰਹੇ ਹੋ। ਇਹ ਫਿਲਮ 'ਚ ਜਾ ਕੇ ਥੀਏਟਰ ਔਰ ਫਿਲਮ 'ਚ ਕੋਈ ਫਰਕ ਤੁਹਾਨੂੰ ਮਹਿਸੂਸ ਹੋਇਆ? ਥੀਏਟਰ ਦਾ ਫਨਕਾਰ ਜੀ ਜਿਹੜਾ ਨਾ ਜੀ ਉਹ ਟੀਵੀ ਤੇ ਚੱਲ ਜਾਏ ਫਿਲਮ ਤੇ ਚੱਲ ਜਾਏ ਤਾਂ ਕੋਈ ਇੱਕ ਚੀਜ਼ ਤੇ ਕਨਫਰਮ ਹੁੰਦੀ ਔਰ ਜ਼ਿਆਦਾ ਤਾਦਾਦ ਵਿੱਚ ਹੁੰਦੀ, ਉਹ ਹੁੰਦੀ ਜੀ ਕੌਨਫੀਡੈਂਸ। ਤੇ ਬਾਕੀ ਜਿਹੜੇ ਤਰੀਕੇ ਨੇ ਟੀਵੀ ਦਾ ਅਲੱਗਾ ਤਰੀਕਾ ਹੈ, ਫਿਲਮ ਦਾ ਅਲੱਗਾ ਹੈ ਜੀ, ਸਟੇਜ ਦਾ ਅਲੱਗਾ। ਸਿਰਫ ਸਟੇਜ ਦੀ ਵਜ੍ਹਾ ਤੋਂ ਆਰਟਿਸਟ ਨੂੰ ਫਨਕਾਰ ਨੂੰ ਜਿਹੜਾ ਜੀ ਉਹਦਾ ਹੌਸਲਾ ਹੁੰਦਾ ਕਿ ਮੈਂ ਕੰਮ ਕਰਨਾ। ਬਾਕੀ ਉਹ ਟੇਕਿੰਗ ਵੇ 2-4 ਫਿਲਮਾਂ ਕਰਾਂਗੇ ਤੁਹਾਨੂੰ ਤੁਹਾਡੀਆਂ ਵੇਖਾਂਗੇ ਵਿਆਹ ਪਿਆਰ ਇਨਸ਼ਾਅੱਲਾ ਤੁਸੀਂ ਬਿਹਤਰੀਨ ਹੋ ਜਾਣਾ। ਜਦੋਂ ਹੀਰੋਇਨ ਤੁਹਾਡੇ ਕਰੀਬ ਆਈ ਤੇ ਦਿਲ ਧੜਕਿਆ ਹਲਕਾ ਜਿਹਾ? ਮੈਂ ਤੇ ਯਕੀਨ ਕਰੋ ਬੜਾ ਨਾ ਮੈਨੂੰ ਬੜਾ ਮਜ਼ਾ ਆਇਆ ਸਰਦਾਰ ਸਾਹਿਬ। ਅੱਛਾ ਜੀ ਕਿ ਕੁੜੀਆਂ ਸਾਨੂੰ ਵੀ ਐਡੇ ਪਿਆਰ ਨਾਲ ਵੇਖਣਗੀਆਂ, ਸਾਨੂੰ ਵੀ ਹੀਰੋ ਸਮਝਣਗੀਆਂ। ਤੇ ਮੇਰੇ ਮਾਲਕ ਦੀ ਮਿਹਰਬਾਨੀ ਔਰ ਤੁਹਾਡੀ ਡਾਇਰੈਕਟਰ ਦੇ ਕੱਟ ਕਹਿਣ ਤੇ ਦਿਲ ਚ ਆਇਆ ਹੋਵੇ ਯਾਰ ਬਹੁਤ ਜਲਦੀ ਕੱਟ ਗਿਆ ਨਹੀਂ ਉਹ ਡਾਇਰੈਕਟਰ ਨੂੰ ਕੱਟ ਕਰਦੇ ਨੇ। ਅੱਛਾ ਇੱਕ ਗੱਲਬਾਤ ਪੁੱਛਣਾ ਚਾਹੁੰਦਾ ਪਿਛਲੇ ਕੁਝ ਦਿਨਾਂ ਤੋਂ ਸਾਡੇ ਕਈ ਸਟਾਰ ਜਿਹੜੇ ਥੀਏਟਰ ਸਟਾਰ ਨੇ ਸਾਡੇ ਉਹ ਲਾਹੌਰ ਦੇ ਸਟੇਜ ਤੇ ਕੰਮ ਨਹੀਂ ਕਰ ਰਹੇ। ਹਾਂਜੀ ਜਿਵੇਂ ਕਿ ਤੁਸੀਂ, ਜਿਵੇਂ ਕਿ ਆਸਫ ਇਕਬਾਲ ਸਾਹਿਬ, ਜਿਵੇਂ ਕਿ ਜ਼ਫਰੀ ਖਾਨ ਸਾਹਿਬ, ਜਿਵੇਂ ਕਿ ਨਸੀਮ ਵਿੱਕੀ ਸਾਹਿਬ, ਜਿਵੇਂ ਕਿ ਇਫਤਖਾਰ ਠਾਕਰ ਸਾਹਿਬ, ਇਹ ਕੋਈ ਲਾਹੌਰ 'ਚ ਕੋਈ ਥ੍ਰੈਡ ਲੱਗਾ ਹੈ ਜਾਂ ਤੁਸੀਂ ਲਾਹੌਰ 'ਚ ਵੈਸੇ ਕੰਮ ਨਹੀਂ ਕਰਨਾ ਚਾਹ ਰਹੇ ਜਾਂ ਲਾਹੌਰ 'ਚ ਤੁਹਾਡੇ ਮਿਆਰ ਦਾ ਕੰਮ ਨਹੀਂ ਹੋ ਰਿਹਾ? ਨਹੀਂ ਬਹੁਤ ਪਤਾ ਕੀ ਹੈ 2-3 ਸਾਲ ਤੋਂ ਨਾ ਜੀ ਸਾਡੇ ਮੁਲਕ ਦੇ ਵਿੱਚ ਦੇਖੋ ਜਿਹੜੀ ਮਹਿੰਗਾਈ ਹੁੰਦੀ ਨਾ ਜੀ ਉਹ ਹਰ ਬੰਦੇ ਲਈ ਹੁੰਦੀ ਹੈ। ਉਹਦਾ ਜਿਹੜਾ ਵੀ ਸਟੇਟਸ ਹੋਵੇ ਉਹ ਛੋਟਾ ਹੋਵੇ ਦਰਮਿਆਨਾ ਹੋਵੇ ਜਾਂ ਹਾਈ ਲੈਵਲ ਦਾ ਹੋਵੇ, ਮਹਿੰਗਾਈ ਜਿਹੜੀ ਹੈ ਜੀ ਉਹ ਸਭ ਲਈ ਮਹਿੰਗਾਈ ਹੁੰਦੀ ਹੈ। ਹੁਣ ਸਾਡੇ ਲਾਹੌਰ ਦੇ ਵਿੱਚ ਜਿਹੜੀ ਬਜਟ ਹੈ ਸਾਡੇ ਫਨਕਾਰ ਦਾ ਉਹ ਮੈਂ ਆਪਣੀ ਜ਼ਾਤੀ ਗੱਲ ਕਰਾਂਗਾ, ਮੈਂ ਦੂਸਰੇ ਫਨਕਾਰਾਂ ਦੀ ਤਾਂ ਗੱਲ ਨਹੀਂ ਕਰਦਾ। ਮੁਆਵਜ਼ਾ ਜਿਹੜਾ ਨਾ ਜੀ ਉਹ ਲਾਹੌਰ ਦੇ ਵਿੱਚ ਬਹੁਤ ਘੱਟ ਹੈ, ਠੀਕ ਹੈ ਜੀ। ਦੂਸਰੇ ਸ਼ਹਿਰਾਂ 'ਚ ਫੈਸਲਾਬਾਦ ਗੁਜਰਾਂਵਾਲੇ ਜਾਂ ਪਿੰਡੀ ਜਾਂ ਅਸੀਂ ਸਾਹੀਵਾਲ ਜਾਂਦੇ ਹਾਂ ਉੱਥੇ ਮੁਆਵਜ਼ਾ ਜ਼ਰਾ ਅੱਛਾ ਹੈਗਾ ਜਿਹਦੇ ਨਾਲ ਤੁਸੀਂ ਆਪਣਾ ਫੈਮਿਲੀ ਨੂੰ ਸਰਵਾਈਵ ਕਰਵਾ ਸਕਦੇ ਹੋ। ਸਿਰਫ ਔਰ ਸਿਰਫ ਜੀ ਮੈਂ ਤੁਹਾਡੇ ਨਾਲ ਇਤਫਾਕ ਕਰਨਾ ਉਹਦੀ ਵਜ੍ਹਾ ਦੇਖੋ ਨਾ ਅਸੀਂ ਆਰਡਰ ਚਾਹੀਦਾ ਇੱਥੇ ਬਹੁਤ ਬਹੁਤ ਅੱਛੀਆਂ ਆਰਟਿਸਟਾਂ ਕੁੜੀਆਂ ਕੰਮ ਕਰਨ ਵਾਲੀਆਂ ਮੂੰਹ ਮੱਥੇ ਲੱਗਦੀਆਂ ਸੋਹਣੀਆਂ ਸੁਨੱਖੜੀਆਂ ਡਾਂਸਰਾਂ ਪਰਫਾਰਮਰਾਂ ਉਹ ਲਾਹੌਰ ਆ ਕੇ ਕੰਮ ਨਹੀਂ ਕਰਦੀਆਂ। ਉਹਦੀ ਵਜ੍ਹਾ ਕਿ ਸ਼ਾਇਦ ਜਿਹੜਾ ਉਹਨਾਂ ਦਾ ਮੁਆਵਜ਼ਾ ਉਹ ਨਹੀਂ ਉਹਨਾਂ ਨੂੰ ਮਿਲਦਾ। ਜੀ ਸਰ ਜੀ ਜਨਾਬ ਮਤਲਬ ਬਹੁਤ ਸਾਰੇ ਵੇਖੋ ਨਾ ਕਿ ਮਤਲਬ ਕੰਮ ਕਰੇ ਡਰਾਮਾ ਕਰੇ ਪਿੱਛੇ ਘਰ ਨੇ ਫੈਮਲੀਆਂ ਨੇ ਉਹਨਾਂ ਨੂੰ ਪਾਲਣਾ ਉਹਨਾਂ ਦੇ ਅਖਰਾਜਾਤ ਉਹ ਬਿਲਕੁਲ ਕਦੀ ਵੀ ਤੁਸੀਂ ਇਹ ਨਹੀਂ ਸੋਚਦੇ ਕਿ ਯਾਰ ਮੈਂ ਲਾਹੌਰ ਕਰ ਰਿਹਾ ਮੈਂ ਮੇਨ ਜਗ੍ਹਾ ਤੇ ਕਰਾਂ ਤਾਂ ਮੈਨੂੰ ਮੇਰੇ ਅਖਰਾਜਾਤ ਇਕੱਠੇ ਹੋਣਗੇ। ਨਹੀਂ ਕਰ ਗੱਲ ਇਹ ਹੈ ਕਿ ਅਗਰ ਮਤਲਬ ਕਿ ਜੋ ਸਾਨੂੰ ਬਾਹਰ ਦੇ ਸ਼ਹਿਰਾਂ 'ਚ ਸਿਟੀ 'ਚ ਮਿਲਦਾ ਜਿਹਨੂੰ ਅਸੀਂ ਆਊਟਡੋਰ ਕਹਿੰਦੇ ਆ ਉਹਦੇ ਨਾਲੋਂ ਅਗਰ ਅੱਧਾ ਵੀ ਅਗਰ ਸਾਨੂੰ ਉੱਥੋਂ ਅਵੇਲੇਬਲ ਹੋ ਜਾਏ ਨਾ ਜੀ ਲਾਹੌਰ ਦੇ ਵਿੱਚੋਂ ਤੇ ਲਾਹੌਰ ਨੇ ਸਾਨੂੰ ਇੱਜ਼ਤ ਦਿੱਤੀ ਹੈ, ਦਾਤਾ ਦੀ ਨਗਰੀ ਹੈ, ਅਸੀਂ ਉਸ ਲਾਹੌਰ ਦੀ ਮਿੱਟੀ ਦੇ ਵੀ ਨੌਕਰ ਹਾਂ। ਲੇਕਿਨ ਪ੍ਰੋਬਲਮ ਸਿਰਫ ਔਰ ਸਿਰਫ ਜਿਹੜੀ ਹੈ ਨਾ ਉਹ ਮੁਆਵਜ਼ੇ ਦੀ ਹੈ ਬਹੁਤ ਤੁਸੀਂ ਸਮਝ ਸਕਦੇ ਹੋ। ਇਸ਼ਕ ਮਰ ਜਾਣੇ ਤੁਹਾਡੇ ਨਾਲ ਹੋਰ ਕਿਹੜੇ ਕਿਹੜੇ ਸਾਥੀ ਕੰਮ ਕਰ ਰਹੇ ਜੀ? ਉਹਦੇ ਵਿੱਚ ਹੈਦਰ ਸੁਲਤਾਨ ਸਾਹਿਬ ਵੀ ਨੇ ਜੀ। ਅੱਛਾ ਜੀ। ਤੇ ਆਪਣਾ ਗੋਸ਼ੀ ਸਾਹਿਬ ਤੁਹਾਡੇ ਸਾਥੀ ਗੋਸ਼ੀ ਖਾਨ ਸਾਹਿਬ ਜੀ ਗੋਸ਼ੀ ਬੰਨ ਨੇ ਜੀ ਤੁਹਾਡੇ ਨੋਟਿੰਗ ਸਾਡੇ ਉਸਤਾਦ ਜੀ ਵੱਡੇ ਨੇ ਤੇ ਅਕੀਲ ਹੈਦਰ ਵੀ ਹੈ ਜੀ ਉਹਦੇ 'ਚ ਸਾਡਾ ਸਟੇਜ ਦਾ ਬੜਾ ਅੱਛਾ ਫਨਕਾਰ।
ਤੇ ਆਪਣਾ ਸਖਾਵਤ ਸਾਹਿਬ ਵੀ ਨੇ ਤੇ ਹੋਰ ਵੀ ਸਖਾਵਤ ਨਾਜ਼ ਸਾਹਿਬ। ਸਖਾਵਤ ਨਾਜ਼ ਸਾਹਿਬ ਜੀ, ਯਾਨੀ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਮਤਲਬ ਕਿ ਅਸੀਂ ਇੰਡੀਆ ਜਾ ਕੇ ਫਿਲਮਾਂ ਬਣ ਰਹੀਆਂ ਸਨ ਪੰਜਾਬ ਦੇ ਵਿੱਚ, ਪ੍ਰੋਡਿਊਸਰ ਨੇ ਸਾਡੇ ਮਲਕ ਯਕੂਬ ਨੂਰ ਸਾਹਿਬ ਨੂਰ ਸਾਹਿਬ ਜੀ, ਹਾਂ ਨੂਰ ਸਾਹਿਬ ਦੇ ਸ਼ਾਗਿਰਦ ਵੀ ਨੇ। ਉਹਨਾਂ ਨੇ ਸੋਚਿਆ ਕਿ ਯਾਰ ਚਲੋ ਇਹ ਜਿਹੜਾ ਇੱਕ ਸਟਾਈਲ ਚੱਲਿਆ ਹੈ ਕਿ ਉੱਧਰ ਦੀ ਫਿਲਮਾਂ ਬਣ ਰਹੀਆਂ ਮੈਨੂੰ ਪੰਜਾਬੀ, ਉਹਨਾਂ ਨੇ ਕਿਹਾ ਕਿ ਯਾਰ ਮੇਰੇ ਜਿਹੜੇ ਫਨਕਾਰ ਨੇ ਇੱਥੋਂ ਲੋਕ ਚੁੱਕ ਕੇ ਤੇ ਕਰੋੜਾਂ ਦੀਆਂ ਫਿਲਮਾਂ ਬਣਾ ਰਹੇ ਨੇ, ਤੇ ਕਿਉਂ ਨਾ ਮੈਂ ਆਪਣੇ ਫਨਕਾਰਾਂ ਨੂੰ ਹੀ ਲੈ ਕੇ ਤੇ ਇੱਥੇ ਹੀ ਕਰੋੜਾਂ ਦੀ ਫਿਲਮ ਬਣਾ ਰਹਾ। ਔਰ ਵਾਕਈ ਕਰੋੜਾਂ ਦੀ ਫਿਲਮ ਬਣਾ ਰਿਹਾ ਔਰ ਅੱਲਾਹ ਪਾਕ ਉਹਦੀ ਫਿਲਮ ਨੂੰ ਹਿੱਟ ਕਰੇ ਜੀ। ਬੜੀ ਮਿਹਨਤ ਕਰ ਰਿਹਾ ਔਰ ਬੜੇ ਅਖਲਾਕ ਵਾਲਾ ਬੰਦਾ ਹੈ ਔਰ ਬਹੁਤ ਹੀ ਅੱਛਾ ਆਦਮੀ ਹੈ। ਗੁਰਨਾਮ ਸਾਹਿਬ, ਮੇਰੇ ਵੱਲੋਂ ਤੁਹਾਨੂੰ ਯਕੂਬ ਨੂਰ ਸਾਹਿਬ ਨੂੰ ਔਰ ਪੂਰੀ ਟੀਮ ਨੂੰ ਮੁਬਾਰਕਬਾਦ, ਔਰ ਅੱਲਾਹ ਤੁਹਾਨੂੰ ਕਾਮਯਾਬ ਕਰੇ। ਫਿਲਮ ਆ ਰਹੀ ਹੈ इश्क भर जानिया, देखना ना भूलना बहुत जल्द। ये पाकिस्तान के टैलेंट की फिल्म है, अपने पाकिस्तान के फनकारों नूं, अपनी वैरायटी नूं, अपनी आइटमां नूं, अपने फनकारों नूं देखो, इन्होंने जमाओ। जिवें कि गवर्नमेंट कह रही अपनी चीज़ां लवो, इंपोर्टेड चीज़ां छड्डो। ਆਪਣੇ ਪਾਕਿਸਤਾਨ ਦੀ ਫਿਲਮ ਇੰਡਸਟਰੀ ਵਾਸਤੇ ਤੁਸੀਂ ਸਿਰਫ ਦੇਖਣ ਵਾਸਤੇ ਆਣਾ, ਤਾਂ ਕਿ ਤੁਹਾਡੀ ਇੱਕ ਇੰਡਸਟਰੀ ਜਿਹੜੀ ਹੈ ਬੰਦ ਹੋਈ ਹੈ, ਜਿਹੜੀ ਸਿਰਫ ਔਰ ਸਿਰਫ ਤੁਹਾਡੀ ਤਲਬਗਾਰ ਹੈ। ਤੁਸੀਂ ਅਗਰ ਸਿਨੇਮਾ ਚ ਆਓਗੇ ਤੇ ਸਾਡੀ ਜਿਹੜੀ ਇੰਡਸਟਰੀ ਹੈ ਉਹਨੂੰ ਫਾਇਦਾ ਹੋਏਗਾ, ਉਹ ਵੱਧਦੀ ਜਾਏਗੀ। ਔਰ ਦੇਖੋ ਨਾਲ ਦੇ ਮੁਲਕਾਂ 'ਚ ਦੇਖੋ, ਜਿੱਥੇ ਵੀ ਤੁਸੀਂ ਜਾਓਗੇ ਫਿਲਮ ਇੰਡਸਟਰੀ ਜਿਹੜੀ ਉਹ ਹਮੇਸ਼ਾ ਕਾਮਯਾਬ ਹੈ। ਸਾਡੇ ਪਾਕਿਸਤਾਨ ਵਿੱਚ ਥੋੜੀ ਜਿਹੀ ਜ਼ਵਾਲ ਪਜ਼ੀਰ ਹੋਈ ਹੈ, ਉਹਦੇ ਵਿੱਚ ਜ਼ਿਆਦਾ ਕਿਰਦਾਰ ਮੇਰੀ ਆਵਾਮ ਨੇ, ਮੇਰੇ ਵੀਵਰਸ਼ਿਪ ਨੇ ਕਰਨਾ ਹੈ ਕਿ ਉਹ ਜ਼ਰਾ ਘਰੋਂ ਨਿਕਲਣ, ਸਿਨੇਮਿਆਂ 'ਚ ਆਉਣ, ਜ਼ਰਾ ਉੱਥੇ ਵੀ ਰਸ਼ ਲੱਗੇ, ਪਤਾ ਲੱਗੇ ਕਿ ਪਾਕਿਸਤਾਨੀ ਫਿਲਮ ਇੰਡਸਟਰੀ ਨੇ ਇੱਕ ਵਾਰੀ ਫਿਰ ਹੋਸ਼ ਆ। इंशाल्लाह तुसी और नाल 2-2 लीटर फ्री पेट्रोल भी ਤੁਹਾਨੂੰ ਮਿਲੇਗਾ। ਜੀ ਬਿਲਕੁਲ ਤੁਹਾਨੂੰ ਮਿਲੇਗਾ ਜੀ, Goodbye, ਬਿਲਕੁਲ। ਕਨਵੈਂਸ਼ਨ ਨੂੰ ਤੁਸੀਂ ਵੇਚ ਦਿੱਤੀਆਂ ਹੋਣੀਆਂ ਨੇ, ਕਿਉਂਕਿ ਪੈਟਰੋਲ ਹੀ ਇੰਨਾ ਮਹਿੰਗਾ ਹੈ। ਪੈਟਰੋਲ ਅਸੀਂ ਤੁਹਾਨੂੰ ਦੇ ਦਿਆਂ ਕਿ ਉਹ ਚੁੱਲ੍ਹਿਆਂ 'ਚ ਪਾ ਦਿਓ। ਅੱਲਾਹ ਹਾਫਿਜ਼। ਥੈਂਕ ਯੂ।